ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਕਮ ਦੇ ਬਾਰਡਰ ਤੇ ਚੀਨ ਤੇ ਭਾਰਤ ਦੇ ਫੌਜੀਆਂ ਵਿਚਾਲੇ ਇੱਕ ਜ਼ੋਰਦਾਰ ਝੜਪ ਹੋਈ ਹੈ, ਜਿਸ ਵਿੱਚ ਦੋਨੋਂ ਪਾਸਿਓਂ ਦਰਜਨਾਂ ਜਵਾਨ ਜ਼ਖਮੀ ਹੋਏ ਹਨ। ਕੀ ਭਾਰਤ ਤੇ ਚੀਨ ਵਿਚਕਾਰ ਟਕਰਾਅ ਹੋਰ ਵਧੇਗਾ? ਕੀ ਇਸ ਟਕਰਾਅ ਦਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੇ ਬਣਨ ਨਾਲ ਕੋਈ ਸੰਬੰਧ ਹੈ? ਇਸ ਬਾਰੇ ਆਪਾਂ ਡਾਕਟਰ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨਾਂ ਦੇ ਵਿੱਚ ਅਸੀਂ ਇਹ ਡਿਸਕਸ ਕੀਤਾ ਸੀ ਕਿ ਕਿਵੇਂ ਭਾਰਤ ਨੇ ਖਾਸ ਤੌਰ ਤੇ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਨੂੰ ਸੈਬੋਟਾਜ ਕਰਨ ਦੇ ਲਈ ਅਮਰੀਕਾ ਦੇ ਆਸ਼ੀਰਵਾਦ ਨਾਲ ਕਿਵੇਂ ਜਿਹੜੀਆਂ ਨੇ ਆਪਣੀਆਂ ਨੀਤੀਆਂ ਦੇ ਵਿੱਚ ਤਬਦੀਲੀ ਸ਼ੁਰੂ ਕੀਤੀ ਹੈ। ਇਸ ਤੋਂ ਪਹਿਲਾਂ ਅਸੀਂ ਅਫਗਾਨਿਸਤਾਨ ਦੇ ਹਵਾਲੇ ਨਾਲ ਗੱਲ ਕੀਤੀ ਕਿ ਕਿਵੇਂ ਜਿਹੜਾ ਅਮਰੀਕਾ ਤਾਲਿਬਾਨ ਦੇ ਵਿਚਕਾਰ ਅਮਨ ਸਮਝੌਤਾ ਸੀ ਉਹਨੂੰ ਸਾਬੋਤਾਜ ਕਰਨ ਲਈ ਕਿਵੇਂ ਅਸ਼ਰਫ ਗਨੀ ਨੂੰ ਆਪਣੇ ਹੱਥਾਂ ਤੇ ਚਾੜ ਕੇ ਉੱਥੇ ਇਸਲਾਮਿਕ ਸਟੇਟ ਦਾ ਖੌਫ ਖੜਾ ਕੀਤਾ ਗਿਆ, ਜਿਸ ਦਾ ਸ਼ਿਕਾਰ 27 ਦੇ ਕਰੀਬ ਬੇਗੁਨਾਹ ਸਿੱਖ ਵੀ ਬਣੇ, ਜਿਨ੍ਹਾਂ ਨੂੰ ਗੁਰਦੁਆਰੇ ਦੇ ਅੰਦਰ ਵੜ ਕੇ ਜਿਹੜਾ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ। ਔਰ ਇਸ ਨੂੰ ਜਿਹੜਾ ਪਾਕਿਸਤਾਨ ਦੇ ਖਾਤੇ 'ਚ ਜਿਹੜਾ ਆਈਸਿਸ ਨਾਲ ਪਹਿਲਾਂ ਜੋੜਿਆ, ਫਿਰ ਉਹਨੂੰ ISI ਦੇ ਨਾਲ ਜੋੜ ਕੇ ਜਿਹੜਾ ਇਹ ਖੇਡ ਖੇਡਣ ਦੀ ਕੋਸ਼ਿਸ਼ ਕੀਤੀ ਗਈ। ਇਸੇ ਤਰੀਕੇ ਨਾਲ ਜਿਵੇਂ ਅਸ਼ਰਫ ਗਨੀ ਜਿਹੜਾ ਉਸ ਸਮਝੌਤੇ ਤਹਿਤ ਜਿਹੜੇ ਪ੍ਰਿਜ਼ਨਰਸ ਦਾ ਐਕਸਚੇਂਜ ਸੀ ਦੋਨੋਂ ਪਾਸਿਆਂ ਤੋਂ, ਉਹਦੇ ਵਿੱਚ ਵੀ ਵੱਡੀ ਰੁਕਾਵਟ ਬਣਿਆ। ਔਰ ਇਹੀ ਕਾਰਨ ਹੈ ਕਿ ਇਹ ਸਮਝੌਤਾ ਬਿਲਕੁਲ ਤਾਲਿਬਾਨ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਅਫਗਾਨ ਫੌਜ ਦੇ ਬੇਸ ਨੇ ਉਹਨਾਂ ਤੇ ਅਟੈਕ ਕੀਤਾ। ਔਰ ਜਿਹੜਾ ਅਮਰੀਕਾ ਦਾ ਮੇਨ ਐਨਵੋਏ ਜਿਹਨੇ ਸਾਰੀ ਗੱਲਬਾਤ ਲਗਭਗ 2 ਸਾਲ 'ਚ ਦੋਹਾ ਦੇ ਵਿੱਚ ਵੀ ਇਨ ਟੱਚ ਸੀ, ਜਿੱਥੇ ਕਿ ਇਹਨਾਂ ਦਾ ਹੈਡਕੁਆਰਟਰ ਸੀ ਤਾਲਿਬਾਨ ਦਾ ਗੱਲਬਾਤ ਦੇ ਲਈ, ਪਾਕਿਸਤਾਨ ਦੇ ਨਾਲ ਵੀ ਚੀਨ ਦੇ ਵਿੱਚ ਵੀ, ਇਹ ਸਾਰਾ ਖਾਲਿਲਜ਼ਾਦ ਜਿਹੜਾ ਹੈ ਉਹ ਜ਼ਾਲਮੇ ਖਲੀਲਜ਼ਾਦ ਉਹ ਵੀ ਹੁਣ ਗਿਆ ਉੱਥੇ। ਔਰ ਉਹ ਪਾਕਿਸਤਾਨ ਨੂੰ ਵੀ ਰਿਕੁਐਸਟ ਕੀਤੀ ਹੈ ਅਮਰੀਕਾ ਨੇ ਕਿ ਜੀ ਇਸ ਗੱਲਬਾਤ ਨੂੰ ਜਿਹੜੀ ਟੁੱਟ ਰਹੀ ਹੈ, ਕਿਉਂਕਿ ਤਾਲਿਬਾਨ ਪੂਰੇ ਖਫਾ ਨੇ ਹੁਣ, ਕਿਉਂਕਿ ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਵੀ ਜਿਹੜੀ ਚੀਜ਼ ਉਹਨਾਂ ਦੇ ਬਿਲਕੁਲ ਪੰਜੇ ਥੱਲੇ ਹੈ, ਉਹ ਸਿਰਫ ਇਹਨਾਂ ਨੂੰ ਫੇਸ ਦੇਣ ਦੇ ਲਈ ਤਾਲਿਬਾਨ ਨੇ ਇਹ ਆਪਣਾ ਐਟੀਟਿਊਡ ਗੱਲਬਾਤ ਦੇ ਵਿੱਚ ਸੌਫਟਨੈਸ ਰੱਖੀ ਸੀ। ਪਰ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਜਿਹੜਾ ਇਹ ਕਰਾਰੇ ਹੱਥਾਂ ਤੋਂ ਬਿਨਾਂ ਮੰਨਣਾ ਨਹੀਂ ਹੈ। ਸੋ ਉੱਥੇ ਅਫਗਾਨਿਸਤਾਨ ਦੇ ਵਿੱਚ ਜਿਹੜੀ ਭਾਰਤ ਦੀ ਨੀਤੀ ਹੈ ਉਹ ਫੇਲ ਹੋ ਰਹੀ ਹੈ। ਔਰ ਜ਼ਾਹਰ ਹੈ ਕਿ ਇਧਰੋਂ ਅਮਰੀਕਾ ਨੂੰ ਖੁਸ਼ ਕਰਨ ਦੇ ਲਈ ਵੀ ਜੋ ਕਸ਼ਮੀਰ ਦੇ ਵਿੱਚ ਭਾਰਤ ਨੇ 5 ਅਗਸਤ 2019 ਨੂੰ ਕੀਤਾ, ਉਸ ਦਾ ਵੀ ਸਾਹਮਣੇ ਆ ਗਿਆ ਕਿ ਹੁਣ ਆਲਮੋਸਟ ਕਿੰਨੇ ਮਹੀਨੇ ਬੀਤਣ ਬਾਅਦ, ਜਿੱਥੇ ਕਿ ਪਹਿਲਾਂ ਇੱਕ ਲੋਕਡਾਊਨ 7-8 ਮਹੀਨੇ ਰਿਹਾ, ਹੁਣ ਡਬਲ ਲੋਕਡਾਊਨ ਹੈ। COVID-19 ਦੇ ਕੇਸਿਸ ਵੀ ਜੰਮੂ ਕਸ਼ਮੀਰ ਸੈਂਕੜਿਆਂ 'ਚ ਨੇ, ਪਰ ਇਹਦੇ ਬਾਵਜੂਦ ਜਿਵੇਂ ਉਹਨਾਂ ਦੇ ਬਹਾਦਰ ਜੁਝਾਰੂ ਜਿਹੜੇ ਨੇ ਉਹ ਜੂਝ ਰਹੇ ਨੇ ਔਰ ਉਹਨਾਂ ਨੇ ਫੌਜ ਨੂੰ ਉੱਥੇ ਵਕਤ ਪਾਇਆ। ਸੋ ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਜਿਹੜਾ ਹੁਣ ਤੱਕ ਤੁਸੀਂ ਦੱਸ ਰਹੇ ਸੀ ਕਿ ਜੀ ਬਿਲਕੁਲ ਸਭ ਠੀਕ ਠਾਕ ਨਾਲ ਹੋ ਗਿਆ, ਅਮਨ ਅਮਾਨ ਨਾਲ ਹੋ ਗਿਆ, ਲੋਕ ਬਹੁਤ ਖੁਸ਼ ਨੇ, ਬਿਜ਼ਨਸ ਇਨਵੈਸਟਮੈਂਟਸ ਅਸੀਂ ਕਰ ਰਹੇ ਹਾਂ, ਉਹ ਵੀ ਜਿਹੜਾ ਇਹਨਾਂ ਦਾ ਭਾਜ ਮਲਮਾ ਸੀ ਉਹ ਲੱਥ ਚੁੱਕਾ ਹੈ। ਹੁਣ ਜਦੋਂ ਅਸੀਂ ਗਿਲਗਿਤ ਬਾਲਟਿਸਤਾਨ ਦੇ ਹਵਾਲੇ ਨਾਲ ਦੇਖਦੇ ਹਾਂ, ਬੇਸ਼ੱਕ ਇਸ ਮਾਮਲੇ ਦੀ ਸ਼ੁਰੂਆਤ ਤਾਂ ਜਦੋਂ ਮੋਦੀ ਨੇ ਪਿਛਲੇ ਸਾਲ ਇੰਡੀਪੈਂਡੈਂਸ ਡੇ ਦੇ ਮੌਕੇ ਲਾਲ ਕਿਲੇ ਤੋਂ ਆਪਣੇ ਐਡਰੈਸ ਦੇ ਵਿੱਚ ਗਿਲਗਿਤ ਬਾਲਟਿਸਤਾਨ, ਆਜ਼ਾਦ ਕਸ਼ਮੀਰ ਔਰ ਬਲੋਚਿਸਤਾਨ ਇਹਨਾਂ ਦੇ ਹਿਊਮਨ ਰਾਈਟਸ ਨੂੰ ਲੈ ਕੇ ਗੱਲ ਕੀਤੀ ਸੀ, ਤੇ ਉਦੋਂ ਹੀ ਜਿਹੜੇ ਐਕਸਪਰਟ ਨੇ ਉਸ ਖਿੱਤੇ ਦੇ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਇਹਨਾਂ ਦੀ ਜਿਹੜੀ ਹੈ ਆਉਣ ਵਾਲੀ ਨੀਤੀ ਜਿਹੜੀ ਆ ਉਹ ਕਨਫਰੰਟੇਸ਼ਨ ਵਾਲੀ ਹੋਏਗੀ। ਫਿਰ ਕਸ਼ਮੀਰ ਦਾ ਨੂੰ ਜਿਹੜਾ ਉਹ ਆਰਟੀਕਲ 370 ਔਰ ਉਹਦਾ ਸਟੇਟ ਦਾ ਰੁਤਬਾ ਵੀ ਤੋੜਨ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਹੋਏ, ਉਹਨਾਂ ਦਾ ਰਾਜਨਾਥ ਸਿੰਘ ਹੋਏ, ਜਾਂ ਬਾਅਦ ਦੇ ਵਿੱਚ ਫੋਰਨ ਮਿਨਿਸਟਰੀ ਨੇ ਵੀ ਇਹ ਕਿਹਾ ਕਿ ਜੀ ਹੁਣ ਇਹ ਤਾਂ ਇਸ਼ੂ ਹੀ ਨਹੀਂ ਹੈ, ਇਸ਼ੂ ਤਾਂ ਆਜ਼ਾਦ ਕਸ਼ਮੀਰ ਔਰ ਗਿਲਗਿਤ ਬਾਲਟਿਸਤਾਨ ਹੈ। ਸੋ ਇਹ ਮੈਂ ਹਰ ਵਾਰ ਬੈਕਗਰਾਉਂਡ ਇਸ ਲਈ ਦਿੰਦਾ ਹਾਂ ਕਿ ਜਦੋਂ ਤੱਕ ਤੁਸੀਂ ਉਹ ਰੈਲੇਵੈਂਟ ਕੰਟੈਕਸਟ ਨਹੀਂ ਦੇਖਦੇ ਕਿ ਆਲ ਆਫ ਏ ਸਡਨ ਕੋਈ ਵਾਕਿਆ ਨਹੀਂ ਹੈ। ਫਿਰ ਜਿਹੜੀ ਗੱਲ 3-4 ਦਿਨ ਪਹਿਲਾਂ ਸਾਹਮਣੇ ਆਈ ਕਿ ਉਹਨਾਂ ਦਾ ਜਿਹੜਾ ਵੈਦਰ ਵਿਭਾਗ ਹੈ ਔਰ ਉਹਨਾਂ ਨੇ ਅੱਗੇ JNK ਸਬ ਡਿਵੀਜ਼ਨ ਦੇ ਥੱਲੇ ਜਦੋਂ ਕਿ ਇਹ ਅਨਾਉਂਸ ਕਰਦੇ ਸੀ ਵੈਦਰ ਦਾ ਹਾਲ, ਉਹਦੇ ਚ ਆਲ ਆਫ ਏ ਸਡਨ ਉਹਨਾਂ ਨੇ ਜੰਮੂ ਕਸ਼ਮੀਰ, ਲਦਾਖ, ਗਿਲਗਿਤ ਬਾਲਟਿਸਤਾਨ ਤੇ ਨਾਲ ਮੁਜ਼ੱਫਰਾਬਾਦ ਇਹਨੂੰ ਵੀ ਐਂਟਰ ਕਰ ਦਿੱਤਾ, ਇਹ ਦੱਸਣ ਦੇ ਲਈ ਕਿ ਜਿਵੇਂ
ਇਹ ਉਹਨਾਂ ਦੀ ਹੀ ਟੈਰੀਟਰੀ ਹੋਏ, ਔਰ ਉਹਨਾਂ ਨੂੰ ਵੀ ਫਿਕਰ ਹੈ ਵੀ ਗਿਲਗਿਤ ਬਾਲਸਤਾਨ ਦੇ ਵਿੱਚ ਕੀ ਵੈਦਰ ਹੈ ਜਾਂ ਮੁਜ਼ੱਫਰਾਬਾਦ ਦੇ ਵਿੱਚ ਕੀ ਵੈਦਰ ਹੈ। ਹੁਣ ਇਹ ਜਿਹੜੀ ਹੈ ਡਾਇਰੈਕਟ ਇੰਟਰਫੇਰੈਂਸ ਸੀ, ਔਰ ਇਸ ਸਾਰੇ ਦੇ ਨਾਲ ਨਾਲ ਚੀਨ, ਕਿਉਂਕਿ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਕਿਵੇਂ ਗਵਾਦਰ ਪੋਰਟ ਦੇ ਉੱਤੇ ਬੜੀ ਤੇਜ਼ੀ ਨਾਲ ਕੰਸਟਰਕਸ਼ਨ ਵਰਕ ਚੱਲ ਰਿਹਾ ਹੈ, ਔਰ ਆਸਮ ਬਾਜਵਾ ਜਿਹੜੇ ਕਿ ਸੀ ਪੈਕ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਪ੍ਰੋਜੈਕਟ ਦੇ ਇੰਚਾਰਜ ਨੇ, ਇਸ ਬਾਰੇ ਉਹਨਾਂ ਨੇ ਫੋਟੋਜ਼ ਵੀ ਸ਼ੇਅਰ ਕੀਤੀਆਂ, ਔਰ ਕੋਰਾਕੋਰਮ ਹਾਈਵੇ ਦੇ ਉੱਤੇ ਵੀ ਕਿ ਆਉਣ ਵਾਲੇ ਪੀਰੀਅਡ, ਕਿਉਂਕਿ ਜ਼ਾਹਰ ਹੈ ਕਿ ਇਹ ਕੋਵਿਡ-19 ਦੇ ਨਾਲ ਨਾਲ ਜਿਹੜਾ ਇੱਕ ਪੈਰਲਲ ਪਾਰਟ ਜਿੱਥੇ ਇਕਨੋਮੀ ਦਾ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਗ੍ਰਾਫ ਥੱਲੇ ਨੂੰ ਗਿਆ ਹੈ, ਆਉਣ ਵਾਲੇ ਪੀਰੀਅਡ 'ਚ ਕੀ ਹੋਏਗਾ। ਜਿਵੇਂ ਅਮਰੀਕਾ ਨੇ ਚਾਈਨਾ ਦੇ ਪ੍ਰੋਡਕਟਸ ਦੇ ਉੱਤੇ ਫਰਦਰ ਟੈਰਿਫ ਦੀ ਗੱਲ ਕੀਤੀ ਹੈ, ਜਾਂ ਹੋਰ ਦੇਸ਼ਾਂ ਨੂੰ ਵੀ ਇਕੱਠੇ ਕਰਕੇ ਕੰਪਨਸੇਸ਼ਨ ਦੀ ਲਾਈਨ ਦੇ ਥੱਲੇ ਇੱਕ ਘੇਰਨ ਦੀ ਨੀਤੀ ਹੈ, ਜਾਂ ਇਹਨਾਂ ਨੇ ਆਪਣੇ ਜਿਹੜੇ ਫ੍ਰਿਗੇਟ ਨੇ ਉਹਨਾਂ ਨੂੰ ਗਵਾਮ ਜਿਹੜੀ ਟੈਰੀਟਰੀ ਹੈ ਇਹਨਾਂ ਦੇ ਕਬਜ਼ੇ ਦੇ ਵਿੱਚ, ਉਸ ਦੇ ਵਿੱਚ ਖੜਾ ਕੀਤਾ ਹੈ। ਸਾਊਥ ਚਾਈਨਾ ਸੀ ਦੇ ਵਿੱਚ ਜਿਹੜੀ ਆ ਉਹ ਹਲਚਲ ਹੈ, ਔਰ ਇਸ ਸਾਰੇ ਦੇ ਵਿੱਚ ਈਵਨ ਆਸਟ੍ਰੇਲੀਆ ਨੇ ਵੀ ਅਮਰੀਕਾ ਦੇ ਨਾਲ ਵੋਕਲ ਜਿਹਾ ਹੀ ਅਗੇਂਸਟ ਚਾਈਨਾ ਲਾਈਨ ਲਈ, ਔਰ ਇਸ ਸਾਰੇ ਦੇ ਨਾਲ ਜ਼ਾਹਰ ਹੈ ਕਿ ਚੀਨ ਜਿਹੜੇ ਕਿ ਮੈਂ ਸਮਝਦਾ ਵੀ ਜਿੰਨਾ ਕੁ ਚਾਈਨੀਜ਼ ਸਿਵਲਾਈਜੇਸ਼ਨ 5-6 ਹਜ਼ਾਰ ਸਾਲ ਦੇ ਉਹਨਾਂ ਦੇ ਪਾਰਟ ਨੂੰ ਦੇਖੀਏ, ਪਾਸਟ ਨੂੰ ਦੇਖੀਏ, ਉਹਨਾਂ ਦੇ ਕੰਮ ਕਰਨ ਦੇ ਢੰਗ ਨੂੰ ਦੇਖੀਏ, ਤੇ ਫਿਰ ਚਾਈਨਾਈਜ਼ ਚ ਵੀ ਇੱਕ ਗੁਣ ਉਹ ਅੰਗਰੇਜ਼ਾਂ ਵਾਂਗ ਹੈ ਜਿਹਦਾ ਅਮਰੀਕਾ ਚ ਜਿਹਦੇ ਘਾਟ ਹੈ। ਅਮਰੀਕਨ ਕਾਊਬॉय ਕਰੈਕਟਰ ਹੈ, ਇਹ ਖੁੱਲ ਕੇ ਸਾਡੇ ਪੰਜਾਬੀਆਂ ਵਾਂਗ ਜਿਹੜਾ ਉਹ ਬੜਕ ਵੀ ਮਾਰਨਗੇ ਔਰ ਚੈਲੰਜ ਵੀ ਕਰਨਗੇ, ਔਰ ਕੰਮ ਕਰਨ ਤੋਂ ਪਹਿਲਾਂ ਹੀ ਜਿਹੜਾ ਉਹ ਸਾਰਾ ਦਿਖਾਤਾ ਹੁੰਦਾ ਵੀ ਅਸੀਂ ਇਹ ਕਰਨਾ। ਪਰ ਇੰਗਲੈਂਡ ਬ੍ਰਿਟਿਸ਼ ਦੇ ਵਿੱਚ ਵੀ ਅੰਡਰਸਟੇਟਮੈਂਟ ਇਹਨੂੰ ਕਿਹਾ ਜਾਂਦਾ ਲਫ਼ਜ਼ ਨੂੰ, ਤੇ ਚਾਈਨੀਜ਼ ਤਾਂ ਈਵਨ ਅੰਡਰਸਟੇਟਮੈਂਟ ਵੀ ਨਹੀਂ ਦਿੰਦੇ, ਉਹ ਐਕਟ ਕਰਦੇ ਨੇ, ਔਰ ਉਸ ਐਕਟ ਦੇ ਨਾਲ ਹੀ ਉਹ ਉਹਨਾਂ ਦਾ ਜਵਾਬ ਹੁੰਦਾ। ਸੋ ਜ਼ਾਹਰ ਹੈ ਕਿ ਵੀ ਇਸ ਗੱਲ ਦਾ ਜਦੋਂ ਗਿਲਗਿਤ ਬਾਲਸਤਾਨ ਔਰ ਮੁਜ਼ੱਫਰਾਬਾਦ ਨੂੰ ਇਹਨਾਂ ਨੇ ਆਪਣੀ ਵੈਦਰ ਚੈਨਲ ਦਾ ਹਿੱਸਾ ਬਣਾ ਕੇ ਉਹਦਾ ਮੌਸਮ ਦੱਸਣ ਦੀ ਲਾਈਨ ਜਿਹੜੀ ਹੈ ਉਹ ਦਿੱਤੀ, ਤੇ ਚੀਨ ਨੇ ਇਸ ਨੂੰ ਬਿਲਕੁਲ ਠੀਕ ਕੈਚ ਕੀਤਾ ਕਿ ਇਹ ਗੱਲ ਕਿੱਧਰ ਨੂੰ ਜਾ ਸਕਦੀ ਹੈ, ਔਰ ਅਸੀਂ ਇਸ ਦੇ ਉੱਤੇ ਸੈਗਮੈਂਟ ਵੀ ਕੀਤਾ ਹੈ, ਸਾਡੇ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਗਿਆ। ਇਹਦੇ ਵਿੱਚ ਅਸੀਂ ਪਾਕਿਸਤਾਨ ਨੂੰ ਔਰ ਉਹਨਾਂ ਦੇ ਓਪੀਨੀਅਨ ਮੇਕਰਸ, ਲਾਅ ਮੇਕਰ, ਡਿਸੀਜਨ ਮੇਕਰਸ, ਉਹਨਾਂ ਨੂੰ ਇਹ ਗੁਜ਼ਾਰਿਸ਼ ਕੀਤੀ ਕਿ ਭਾਈ ਬੀ ਔਨ ਦਾ ਅਲਰਟ। ਇਹ ਜਿਹੜਾ ਇਹਨੂੰ ਕਹਿੰਦੇ ਨੇ ਬਾਮੁਲਾਜ਼ਾ ਹੋਸ਼ਿਆਰ ਕਿ ਕੁਛ ਨਾ ਕੁਛ ਹੋ ਸਕਦਾ ਹੈ, ਔਰ ਜ਼ਾਹਰ ਹੈ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਨੇ ਬਰਾਬਰ ਨਾਲ ਦੀ ਨਾਲ ਟਵੀਟ ਵੀ ਕੀਤਾ, ਔਰ ਉਹਨਾਂ ਨੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਕਿਹਾ ਕਿ ਭਾਈ ਇਹਦੇ ਫਿਰ ਜੋ ਵੀ ਕਨਸੀਕੁਐਂਸਸ ਨੇ ਉਹਦੇ ਜ਼ਿੰਮੇਵਾਰ ਤੁਸੀਂ ਵੀ ਹੋਵੋਗੇ, ਕਿ ਅਸੀਂ ਜਾਣਦੇ ਹਾਂ ਕਿ ਕਿਵੇਂ ਜਿਹੜਾ ਇਸ ਕਿਸਮ ਦੀ ਦਿਲਵਦੀ ਦਾ ਜਵਾਬ ਦੇਣਾ। ਸੋ ਜ਼ਾਹਰ ਹੈ ਵੀ ਇਹ ਤਾਂ ਜਵਾਬੀ ਸੀ, ਲੇਕਿਨ ਚੀਨ ਨੇ ਮੈਂ ਸਮਝਦਾ ਕਿ ਜਿਵੇਂ ਉਹਨਾਂ ਦਾ ਸੁਭਾਅ ਹੈ ਜਾਂ ਉਹਨਾਂ ਦਾ ਬਿਲਟ ਇਨ ਕਰੈਕਟਰ ਹੈ ਕਿ ਉਹ ਆਪਣੇ ਕੰਮਾਂ ਦੇ ਨਾਲ ਦੱਸਦੇ ਨੇ। ਅਮਰੀਕਾ ਕੀ ਕਹਿ ਰਿਹਾ ਸੀ ਕੋਵਿਡ-19 ਦੇ ਹਵਾਲੇ ਨਾਲ, ਜਦੋਂ ਚਾਈਨਾ ਨੇ ਉਹਨਾਂ ਦੇ ਡਿਪਲੋਮੈਟ ਥਾਂ ਥਾਈਂ ਪਹੁੰਚੇ ਨੇ, ਇਥੋਪੀਆ ਗਏ, ਉਹਨਾਂ ਨੇ ਜਿਹੜਾ ਇੱਕ ਵੱਡਾ ਇਕਨੋਮਿਕਲ ਕਾਰਪੇਟ ਰੋਲ ਕੀਤਾ ਹੋਇਆ ਸਾਰਿਆਂ ਦੇ ਲਈ। ਅਮਰੀਕਾ ਦਾ ਵੀ ਜੇ ਥੋੜੀ ਜਿਹੀ ਸੁਰ ਢਿੱਲੀ ਹੋਈ ਹੈ ਤੇ ਉਹਨਾਂ ਨੇ ਦੇਖਿਆ ਵੀ ਸ਼ਾਇਦ ਦੁਨੀਆ ਦੇ ਵਿੱਚ ਉਹਨਾਂ ਦੇ ਇਸ ਆਈਡੀਆ ਦੇ ਬਾਇਰ ਬਹੁਤੇ ਨਾ ਹੋਣ। ਚਾਈਨਾ ਨੇ ਆਲਰੇਡੀ ਸਿਰਫ ਵਰਬਲ ਡਿਪਲੋਮੇਸੀ ਨਹੀਂ ਕੀਤੀ ਹੋਈ, ਨਾਲ ਦੀ ਨਾਲ ਜਿਹੜੀ ਹੈ ਉਹ ਡਾਲਰ ਡਿਪਲੋਮੇਸੀ ਵੀ ਹੈ। ਸੋ ਇਸ ਹਵਾਲੇ ਨਾਲ ਵੀ ਤਾਂ ਕਿ ਭਾਰਤ ਦੇ ਲੋਕ ਜਾਂ ਭਾਰਤ ਦੇ ਜਿਹੜੇ ਹਿੰਦੂ ਤੋਂ ਵੀ ਹਾਕਮ ਨੇ ਇਹਨਾਂ ਦੇ ਦਿਮਾਗ ਹੋਰ ਜ਼ਿਆਦਾ ਖਰਾਬ ਨਾ ਹੋਣ। ਹਾਲਾਂਕਿ ਚਾਈਨਾ ਨੇ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਉਹਨਾਂ ਨੇ ਸ਼ੰਘਾਈ ਬੇਸਡ ਬੈਂਕ ਜਿਹਦੇ ਚ ਉਹਨਾਂ ਦੇ ਜ਼ਿਆਦਾ ਸਟੇਕ ਨੇ $1 ਬਿਲੀਅਨ ਭਾਰਤ ਨੂੰ ਦਿੱਤਾ ਹੈ। ਹੁਣ ਇੱਕ ਹੋਰ ਫੰਡ ਰਾਹੀਂ 500 ਜਿਹੜਾ ਉਹ ਮਿਲੀਅਨ ਦਿੱਤਾ ਹੈ। ਲੇਕਿਨ ਇਹ ਜਿਹੜੇ ਇਹਨਾਂ ਦਾ ਵੀ ਇੱਕ ਸੁਭਾਅ ਹੈ ਜਿਹੜਾ ਕਿ ਬ੍ਰਾਹਮਣ ਬਾਣੀਆ ਕਰੈਕਟਰ ਹੈ ਕਿ ਭਾਈ ਇਹਨਾਂ ਦਾ ਉਹ ਜਿਵੇਂ ਪੰਜਾਬੀ ਚ ਕਹਿੰਦੇ ਨੇ ਕਿ ਜੀ ਬੜੀ ਬੜਕ ਮਾਰੀ, ਉਹਨਾਂ ਨੇ ਕਿਹਾ ਜੀ ਬੜਕ ਮਾਰੀ, ਹਾਂ ਉਹ ਕਹਿੰਦਾ ਜੀ ਅਸੀਂ ਸਾਨ ਹੁੰਦਾ ਹੈ। ਤੇ ਫਿਰ ਜਦੋਂ ਮੋਕ ਮਾਰੀ ਬਹਿ ਗਏ ਉਹਨੂੰ ਕਿਹਾ ਜੀ, ਹੁਣ ਕਿਹਾ ਜੀ ਗਾਂ ਦੇ ਜਾਏ। ਸੋ ਜ਼ਾਹਰ ਹੈ ਵੀ ਇਹਨਾਂ ਦਾ ਜਿਹੜਾ ਸਾਨ ਹੋਣਾ ਤੇ ਗਾਂ ਦਾ ਜਾਇਆ ਹੋਣਾ ਉਹਦੇ ਵਿਚਾਲੇ ਬੜੀ ਪਤਲੀ ਲਾਈਨ ਹੁੰਦੀ ਹੈ। ਸੋ ਚਾਈਨਾ ਨੇ ਮੈਂ ਸਮਝਦਾ ਹੈ ਕਿ ਵੀ ਠੀਕ ਜਿਹੜਾ ਉਹ ਸਟੇਟਮੈਂਟ ਦਿੱਤੀ ਗਰਾਊਂਡ ਤੇ, ਔਰ ਇਹ ਨਹੀਂ ਹੈ ਵੀ ਇਹਦਾ ਸਿਰਫ ਭਾਰਤ ਜਾਂ ਪਾਕਿਸਤਾਨ ਦੇ ਮੀਡੀਆ ਨੇ ਹੀ ਨੋਟਿਸ ਲਿਆ।
ਇਹਦਾ ਅਹਿਮੀਅਤ ਕੀ ਹੈ, ਇਹਦਾ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਖਬਰ ਨਾਲ ਦੀ ਨਾਲ ਉਹ BBC ਹੋਏ, ਉਹ ਵਾਲ ਸਟਰੀਟ ਹੋਏ, ਉਹ ਵਾਇਸ ਆਫ ਅਮਰੀਕਾ ਹੋਏ, ਦੁਨੀਆ ਭਰ ਦੇ ਜਿਹੜੇ ਵੱਡੇ ਇੰਟਰਨੈਸ਼ਨਲ ਰॉयटर, ਐਸੋਸੀਏਟਿਡ ਪ੍ਰੈਸ ਔਰ ਏਜੰਸੀ ਫ੍ਰੈਂਚ ਪ੍ਰੈਸ AFP ਜਿਹਨੂੰ ਕਹਿੰਦੇ ਨੇ, ਉਹਨਾਂ ਸਾਰਿਆਂ ਦੀ ਜ਼ੀਨਤ ਬਣੀ। ਔਰ ਇਹ ਖਬਰ ਹੈ ਕਿ ਜਿਵੇਂ ਇਹਨਾਂ ਜਦੋਂ ਅਸੀਂ ਚਾਈਨਾ ਔਰ ਭਾਰਤ ਦੇ ਬਾਰਡਰ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤਾਂ ਲਗਭਗ 3448 ਕਿਲੋਮੀਟਰ ਦੀ ਬਾਉਂਡਰੀ ਚੀਨ ਔਰ ਭਾਰਤ ਦੀ ਹੈ। ਜ਼ਾਹਰ ਹੈ ਕਿ ਜਿਹੜਾ ਭਾਰਤ ਦਾ ਨਾਰਥ ਈਸਟ ਹੈ, ਜਿਸ ਦੇ ਵਿੱਚ ਲਗਭਗ 7 ਸਟੇਟਾਂ ਜਿਨ੍ਹਾਂ ਨੂੰ 7 ਸਿਸਟਰਸ ਕਿਹਾ ਜਾਂਦਾ ਹੈ, ਔਰ ਇਹ 7 ਸਿਸਟਰਸ ਦੇ ਵਿੱਚ ਤੁਸੀਂ ਅਸਾਮ ਤੋਂ ਸ਼ੁਰੂ ਕਰ ਲੈਂਦੇ ਹੋ ਤੇ ਫਿਰ ਇਸ ਦੇ ਨਾਲ ਨਾਗਾਲੈਂਡ ਹੈ, ਮਨੀਪੁਰ ਹੈ, ਮਿਜ਼ੋਰਮ ਹੈ, ਅਰੁਣਾਚਲ ਪ੍ਰਦੇਸ਼ ਹੈ। ਇਹ ਸਾਰੇ ਜਿਹੜੇ ਨੇ ਨਾਲ ਭਾਵੇਂ ਕਿਸੇ ਵੇਲੇ ਅਸਾਮ ਦਾ ਹਿੱਸਾ ਹੀ ਸੀ, ਔਰ ਅਸਾਮ ਉਹ ਇਲਾਕਾ ਸੀ ਜਿੱਥੇ ਕਿ ਤੇਲ ਵੀ ਨਿਕਲਿਆ, ਕਿਉਂਕਿ ਉਹਦੇ ਨਾਲ ਹੀ ਜਿਹੜਾ ਅਸਾਮ ਦੇ ਨਾਲ ਹੀ ਬਾਰਡਰ ਲੱਗਦਾ ਨਾਰਥ ਈਸਟ ਸਟੇਟਾਂ ਦੇ, ਜਿਹਨੂੰ ਬਰਮਾ ਅੰਗਰੇਜ਼ ਕਹਿੰਦੇ ਸੀ, ਹੁਣ ਮਿਆਂਮਾਰ ਬਣਾ ਦਿੱਤਾ ਹੈ। ਬਰਮਾ ਸ਼ੈਲ ਸਾਨੂੰ ਵੀ ਬਚਪਨ 'ਚ ਯਾਦ ਹੈ ਕਿ ਉੱਥੋਂ ਦੇ ਸ਼ਹਿਰਾਂ 'ਚ ਜਿਹੜਾ ਗੈਸ ਹੈ ਜਾਂ ਪੈਟਰੋਲ ਉੱਥੇ ਕਹਿੰਦੇ ਨੇ ਉਹ ਬਰਮਾ ਸ਼ੈਲ ਸੀ। ਸੋ ਇਹ ਸਾਰੀ ਬੜੀ ਆਇਲ ਰਿਚ ਬੈਲਟ ਸੀ ਔਰ ਅੰਗਰੇਜ਼ਾਂ ਨੇ ਉਹਨਾਂ ਦੇ ਉੱਤੇ ਕਾਫੀ ਹੋਲਡ ਰੱਖਿਆ। ਪਰ ਕੁਝ ਹਿੱਸੇ ਜਿਹੜੇ ਖਾਸ ਤੌਰ ਤੇ ਜਿਹੜੀ ਟ੍ਰਾਈਬਸ ਨੇ, ਇੱਥੇ ਹੰਡਰਡਸ ਆਫ ਟ੍ਰਾਈਬਸ ਨੇ, ਬਹੁਤ ਸਾਰੇ, ਈਵਨ ਸਾਨੂੰ ਲੱਗਦਾ ਜਿਵੇਂ ਨਾਗਾ ਟ੍ਰਾਈਬ ਕਾਫੀ ਪਾਵਰਫੁਲ ਟ੍ਰਾਈਬ ਹੈ, ਪਰ ਨਾਗਿਆਂ ਨੂੰ ਜਿਵੇਂ ਇਹਨਾਂ ਨੇ ਵੰਡ ਦਿੱਤਾ, ਉਹਨਾਂ 'ਚ ਕੋਈ ਮਨੀਪੁਰ 'ਚ ਨੇ, ਕੋਈ ਅਸਾਮ 'ਚ ਨੇ, ਕੋਈ ਰੀਅਲੀ ਨਾਗਾਲੈਂਡ 'ਚ ਨੇ, ਕੋਈ ਮਿਜ਼ੋਰਮ 'ਚ ਨੇ, ਔਰ ਇਸੇ ਤਰ੍ਹਾਂ ਅੱਗੋਂ ਟ੍ਰਾਈਬਸ ਦੇ ਸਬ ਟ੍ਰਾਈਬਸ ਨੇ। ਸੋ ਅੰਗਰੇਜ਼ਾਂ ਨੇ ਉਹਨਾਂ ਦੇ ਉਸ ਏਰੀਆ ਦੇ ਵਿੱਚ ਕੋਈ ਬਾਉਂਡਰੀ ਡਰਾ ਨਹੀਂ ਕੀਤੀ, ਉਹਨਾਂ ਨੇ ਆਪਣੇ ਆਪ ਨੂੰ ਸਿਕਿਉਰ ਇਸ ਲਿਹਾਜ਼ ਨਾਲ ਹੀ ਕੀਤਾ ਸੀ। ਔਰ ਇਹਦੇ 'ਚ ਵੀ ਇੱਕ ਬੜਾ ਦਿਲਚਸਪ ਇਤਿਹਾਸ ਗਿਲਗਿਤ ਬਾਲਟਿਸਤਾਨ ਦੇ ਹਵਾਲੇ ਨਾਲ ਵੀ ਹੈ, ਜਿਹਦਾ ਅਸੀਂ ਪਹਿਲਾਂ ਰੈਫਰ ਕੀਤਾ ਸੀ, ਪਰ ਹੁਣ ਮੈਂ ਵੇਰਵੇ ਵਿੱਚ ਨਹੀਂ ਜਾਵਾਂਗਾ ਕਿ ਬੇਸ਼ੱਕ ਅੰਗਰੇਜ਼ਾਂ ਨੇ ਇਸ ਗੱਦਾਰ ਗੁਲਾਬ ਸਿੰਘ ਨੂੰ, ਜਿਹਨੇ 1846 ਦੀ ਪਹਿਲੀ ਐਂਗਲੋ ਸਿੱਖ ਵਾਰ ਵੇਲੇ ਸਿੱਖ ਦਰਬਾਰ ਦੇ ਨਾਲ ਗੱਦਾਰੀ ਕਰਕੇ ਜਿਹੜਾ ਉਹ ਸਿੱਖ ਫੌਜਾਂ ਨੂੰ ਹਰਾਉਣ 'ਚ ਜਿਹੜਾ ਮੇਨ ਰੋਲ ਅਦਾ ਕੀਤਾ, ਜਿਸ ਬਾਰੇ ਪੰਜਾਬੀ ਦੇ ਨਾਮਵਰ ਕਿੱਸਾਕਾਰ ਸ਼ਾਇਰ ਉਸ ਪੀਰੀਅਡ ਦੇ ਸ਼ਾਹ ਮੁਹੰਮਦ ਨੇ ਕਿਹਾ ਸੀ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸੋ ਜ਼ਾਹਰ ਹੈ ਕਿ ਇਹ ਜੰਮੂ ਕਸ਼ਮੀਰ ਜਿਹਦੇ ਬਾਰੇ ਅਕਸਰ ਕਿਹਾ ਜਾਂਦਾ ਹੈ ਜੀ 72 ਲੱਖ ਰੁਪਈਆ ਦਾ ਉਹਨੇ ਖਰੀਦ ਲਿਆ ਕਿਉਂਕਿ ਲਾਹੌਰ 'ਚ ਖਜ਼ਾਨੇ, ਉਹ ਕਿਹੜੇ ਪਿਓ ਦੇ ਘਰੋਂ ਲਿਆਏ ਸੀ, ਇਹ ਸਾਰੇ ਮਜ਼ਦੂਰੀ ਕਰਨ ਵਾਲੇ ਤਿੰਨੋਂ ਭਰਾ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਸੀ, ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਉੱਪਰ ਤੱਕ ਪਹੁੰਚਾਇਆ। ਇਹਨਾਂ ਨੇ ਗੱਦਾਰੀ ਕੀਤੀ ਔਰ ਜ਼ਾਹਰਾ ਤੌਰ ਦੇ ਉੱਤੇ ਇਸ ਸਾਰੇ ਦਾ ਫਿਰ ਜਿਹੜੀ ਗੱਦਾਰੀ ਦਾ ਇਨਾਮ ਹੈ, ਖਜ਼ਾਨਾ ਵੀ ਜਿਹੜਾ 72 ਲੱਖ ਸੋ ਕਰੋੜ, ਉਹ ਮਹਾਰਾਜਾ ਖੜਕ ਸਿੰਘ ਜਿਹੜੇ ਰਣਜੀਤ ਸਿੰਘ ਤੋਂ ਬਾਅਦ ਮਹਾਰਾਜਾ ਬਣੇ, ਉਹਨਾਂ ਦੀ ਵਾਈਫ ਚੰਦ ਕੌਰ, ਜਿਹਨੂੰ ਇਹ ਜੰਮੂ ਲੈ ਗਏ ਸੀ ਕਿ ਜੀ ਸੇਫ ਹੈ, ਉਹਨੂੰ ਮਰਵਾ ਕੇ ਉੱਥੇ ਉਹਦੇ ਖਜ਼ਾਨੇ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ। ਸੋ ਕੁੱਲ ਮਿਲਾ ਕੇ ਅੰਗਰੇਜ਼ਾਂ ਨੇ ਬੇਸ਼ੱਕ ਇਹ ਹਿੱਸਾ ਜਦੋਂ ਗਿਫਟ ਵੀ ਕੀਤਾ ਗੁਲਾਬ ਸਿੰਘ ਨੂੰ 72 ਲੱਖ ਨਾਲ ਖਰੀਦਣ ਦੇ ਬਹਾਨੇ, ਤੇ ਥੋੜੀ ਦੇਰ ਬਾਅਦ ਹੀ ਉਹਨਾਂ ਨੂੰ ਇਹ ਰਿਅਲਾਈਜ਼ ਹੋਇਆ, ਕਿਉਂਕਿ ਗਿਲਗਿਤ ਬਾਲਟਿਸਤਾਨ ਵੀ ਉਸ ਵੇਲੇ ਉਸ ਰਾਜ ਦਾ ਹਿੱਸਾ ਸੀ, ਕਿ ਉਹਨਾਂ ਨੇ ਅੰਗਰੇਜ਼ਾਂ ਨੇ ਉੱਥੇ ਆਪਣਾ ਡਾਇਰੈਕਟ ਜਿਹੜੇ ਨੇ ਉਹ ਫੌਜੀ ਕੰਟਰੋਲ ਦੇ ਥੱਲੇ ਲਿਆ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਇਹ ਬੈਲਟ ਇੰਪੋਰਟੈਂਟ ਹੈ, ਇਹ ਉਹੀ ਬੈਲਟ ਹੈ ਜਿੱਥੇ ਆ ਕੇ ਕੋਰਾਕਰਮ ਮਾਊਂਟੇਨਸ ਵੀ ਨੇ, ਉਸ ਦੇ ਨਾਲ ਹਿਮਾਲਿਆ ਪਹਾੜ ਵੀ ਹੈ, ਔਰ ਇਧਰਲੇ ਪਾਸਿਓਂ ਅਸੀਂ ਦੇਖਦੇ ਹਾਂ ਕਿ ਜਦੋਂ ਉਹਦਾ ਬਾਰਡਰ ਅਫਗਾਨਿਸਤਾਨ ਦੇ ਨਾਲ ਵੀ ਲੱਗਦਾ ਹੈ ਔਰ ਦੂਸਰੇ ਖਿੱਤੇ ਨਾਲ ਪਾਕਿਸਤਾਨ ਨਾਲ, ਸੋ ਇਹਨੂੰ ਉਹਨਾਂ ਨੇ ਆਪਣੇ ਕੰਟਰੋਲ 'ਚ ਰੱਖਿਆ ਸੀ। ਔਰ 47 ਦੀ ਜਿਹੜੀ ਪਾਰਟੀਸ਼ਨ ਦੇ ਵੇਲੇ ਗਿਲਗਿਤ ਬਾਲਟਿਸਤਾਨ ਵਾਲਾ ਜਿਹੜਾ ਹਿੱਸਾ ਅੰਗਰੇਜ਼ ਅਫਸਰ ਦੋ, ਜਿਨ੍ਹਾਂ ਨੇ ਅਲਟੀਮੇਟਲੀ ਪਾਕਿਸਤਾਨ ਨੂੰ ਜੁਆਇਨ ਕੀਤਾ। ਔਰ ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਜਿਹੜਾ ਇਸ ਸਾਰੇ ਖਿੱਤੇ ਦੇ ਵਿੱਚ ਕਿੰਨੀਆਂ ਪੋਸੀਬਿਲਿਟੀਜ਼ ਨੇ, ਔਰ ਜ਼ਾਹਰ ਹੈ ਕਿ ਇਹੀ ਜਿਹੜਾ ਇਕਨੋਮਿਕਲ ਕੋਰੀਡੋਰ ਹੈ ਉਸ ਦੀ ਐਂਟਰੀ ਇੱਥੋਂ ਹੁੰਦੀ ਹੈ, ਔਰ ਫਿਰ ਗਵਾਦਰ ਪੋਰਟ ਜਿਹੜੀ ਕਿ ਅਲਟੀਮੇਟਲੀ ਚੀਨ ਦੇ ਲਈ ਬਹੁਤ ਕਰੂਸ਼ਲ ਹੈ, ਔਰ ਉਸ ਦੇ ਰਾਹੀਂ ਉਹਨਾਂ ਦਾ ਅਫਰੀਕਾ ਤੱਕ ਔਰ ਦੂਸਰੇ ਹਿੱਸਿਆਂ ਦੇ ਵਿੱਚ ਪ੍ਰੋਡਕਟ ਪਹੁੰਚਾਉਣਾ ਕਿੰਨਾ ਸੌਖਾ ਹੋ ਜਾਂਦਾ ਹੈ। ਔਰ ਪਾਕਿਸਤਾਨ ਦੇ ਲਈ ਵੀ ਇਹ ਇੱਕ ਅਹਿਮੀਅਤ ਵਾਲੀ ਗੱਲ ਸੀ, ਔਰ ਜ਼ਾਹਰ ਹੈ ਕਿ ਇਸ ਦਾ ਸ਼ਾਇਦ 5000 ਸਕੁਅਰ ਕਿਲੋਮੀਟਰ ਦੇ ਕਰੀਬ ਏਰੀਆ ਫਿਰ ਜ਼ੁਲਫਿਕਾਰ ਅਲੀ ਭੁੱਟੋ ਦੇ ਜ਼ਮਾਨੇ ਦੇ ਵਿੱਚ ਜਦੋਂ ਇਹ ਸਾਰੀ ਕੋਰਾਕਰਮ ਰੋਡ ਬਣਾਉਣ ਦਾ ਔਰ ਇਹਨਾਂ ਨੂੰ ਲਿੰਕ ਕਰਨ ਦਾ ਥਰੂ ਲੈਂਡ ਪਾਕਿਸਤਾਨ ਔਰ ਚਾਈਨਾ ਦਾ ਲਿੰਕ ਵੀ ਹੋਇਆ,
ਤੇ ਇਹ ਉਹਨਾਂ ਨੇ ਉਹਨਾਂ ਨੂੰ ਲੀਜ਼ ਵੀ ਔਰ ਕੁਝ ਗਿਫਟ ਵੀ ਕੀਤਾ। ਤੇ ਇਹ ਇੱਕ ਪਾਕਿਸਤਾਨ ਦੀ ਸਰਵਾਈਵਲ ਵੀ, ਲੌਂਗ ਟਰਮ ਇਕਨੋਮਿਕਲ ਵੀ, ਕਿਉਂਕਿ ਉਸ ਚੋਂ ਜਿਹੜਾ ਬਹੁਤ ਸਾਰੀ ਟੈਰਿਫ ਹੈ ਉਹ ਪਾਕਿਸਤਾਨ ਨੂੰ ਮਿਲੇਗੀ। ਪਰ ਜਿਹੜੇ ਭਾਰਤ ਦੇ ਮਾੜੇ ਇਰਾਦੇ ਪਾਕਿਸਤਾਨ ਨੂੰ, ਜਿਨ੍ਹਾਂ ਨੇ ਕਦੇ ਐਕਸੈਪਟ ਨਹੀਂ ਕੀਤਾ ਡਿਸਟਰੋਏ ਕਰਨ ਦੇ ਪਾਕਿਸਤਾਨ ਨੂੰ, ਉਹ ਵੀ ਚਾਈਨਾ ਦੇ ਨਾਲ। ਔਰ ਇਸ ਸਾਰੇ ਦੇ ਨਾਲ ਕੁੱਲ ਮਿਲਾ ਕੇ ਜਿਹੜਾ ਪਾਰਟ ਹੁਣ ਚੱਲ ਰਿਹਾ ਹੈ ਉਹਦੇ 'ਚ ਜੇ ਭਾਰਤ ਇਸ ਕਿਸਮ ਦੀ ਜਿਹੜੀ ਹੈ ਗਿਲਗਿਤ ਬਾਲਟਿਸਤਾਨ ਦੇ ਹਵਾਲੇ ਨਾਲ ਬੜਾ ਬੋਲ ਕੇ ਖੁੱਲ ਕੇ ਗੱਲ ਕਰ ਰਿਹਾ, ਤਾਂ ਜ਼ਾਹਿਰ ਹੈ ਅਮਰੀਕਾ ਦਾ ਇੱਕ ਕਾਰਡ ਜਿਹੜਾ ਉਹਨਾਂ ਨੇ ਤਿੱਬਤ ਦੇ ਦਲਾਈ ਲਾਮੇ ਦੇ ਰੂਪ ਦੇ ਵਿੱਚ ਪਲੇ ਕੀਤਾ ਉਹ ਕਲੈਪਸ ਹੋ ਚੁੱਕਾ ਹੈ। ਔਰ ਇਹ ਇੱਕ ਵੱਖਰੀ ਕਹਾਣੀ ਹੈ ਔਰ ਇਹਦੇ ਬਾਰੇ ਤਾਂ ਹੁਣ ਕਿਤਾਬਾਂ ਵੀ ਨੇ ਕਿ ਕਿਵੇਂ 1959 ਦੇ ਵਿੱਚ ਅਮਰੀਕਾ ਦੀ CIA ਔਰ ਭਾਰਤ ਦੀ ਖੁਫੀਆ ਏਜੰਸੀ ਇੰਟੈਲੀਜੈਂਸ ਬਿਊਰੋ, ਉਦੋਂ ਅਜੇ ਰਾਹ ਨਹੀਂ ਸੀ ਬਣੀ, ਰਾਹ ਤਾਂ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਆਈ, ਉਹਨਾਂ ਦਾ ਜੁਆਇੰਟ ਆਪਰੇਸ਼ਨ ਸੀ ਜਦੋਂ 14 ਸਾਲ ਦੇ ਇਸ ਦਲਾਈ ਲਾਮੇ ਨੂੰ ਇਹਨਾਂ ਨੇ ਤਿੱਬਤ ਚੋਂ ਸਮਗਲ ਕੀਤਾ, ਇੰਡੀਆ 'ਚ ਲਿਆਂਦਾ, ਕਿਵੇਂ ਧਰਮਸ਼ਾਲਾ 'ਚ ਬਿਠਾਇਆ, ਫਿਰ ਗਵਰਨਮੈਂਟ ਇਨ ਐਗਜ਼ਾਈਲ ਬਣਾਈ, ਉਹਨੂੰ ਨੋਬਲ ਪ੍ਰਾਈਜ਼ ਤੱਕ ਦਿੱਤਾ, ਔਰ ਫਿਰ ਉਹ ਸਾਰੇ ਨੂੰ ਅੱਗੇ ਰੱਖ ਕੇ ਉਹਨਾਂ ਨੇ ਕਿਵੇਂ ਚਾਈਨਾ ਦੇ ਖਿਲਾਫ, ਇਹ ਉਹਨਾਂ ਨੇ ਚਾਈਨਾ ਦੇ ਖਿਲਾਫ ਖੇਡਣ ਲਈ ਅੱਡ-ਅੱਡ ਪੋਲੀਟੀਕਲ ਕਾਰਡ ਅਮਰੀਕਾ ਨੇ ਯੂਜ਼ ਕੀਤੇ ਨੇ। ਉਹਦੇ 'ਚ ਦਲਾਈ ਲਾਮਾ ਕਾਰਡ ਵੀ ਹੈ, ਉਹਦੇ 'ਚ ਚਿਆਂਗ ਕਾਈ ਸ਼ੇਕ ਜਿਹੜਾ ਸਭ ਕੁਝ ਲੈ ਕੇ ਖਜ਼ਾਨਾ ਚਾਈਨਾ ਦਾ ਕਲਚਰਲ ਔਰ ਫਾਈਨੈਂਸ਼ੀਅਲ ਵੀ ਜਾ ਕੇ ਫਾਰਮੋਸਾ ਬੈਠ ਗਿਆ, ਉਹ ਤਾਈਵਾਨ, ਉਹਨੂੰ ਕਿਵੇਂ ਇਹਨਾਂ ਨੇ ਖੜਾ ਕੀਤਾ। ਫਿਰ ਇਹਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਸਿੰਗਕਿਆਂਗ, ਜਿੱਥੇ ਬੇਸ਼ੱਕ ਚੀਨ ਵਾਲੇ ਜ਼ੁਲਮ ਕਰਦੇ ਨੇ ਮੁਸਲਮਾਨਾਂ ਦੇ ਉੱਤੇ, 2 ਕਰੋੜ ਦੇ ਕਰੀਬ ਮੁਸਲਮਾਨ ਚੀਨ 'ਚ ਰਹਿੰਦੇ ਨੇ, ਔਰ ਉੱਥੇ ਵੀ ਉਹਨਾਂ ਦੇ ਉੱਤੇ ਕਾਫੀ ਜਿਹੜਾ ਉਹ ਹਾਰਡਸ਼ਿਪਸ ਨੇ ਮੁਸਲਮਾਨ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਉਹਨਾਂ ਦੀ ਮੈਂਟਲ ਪ੍ਰੋਗਰਾਮਿੰਗ ਕਰਨ ਦੇ ਲਈ ਜਾਂ ਉਹਨਾਂ ਦੀਆਂ ਰਿਲੀਜੀਅਸ ਪ੍ਰੈਕਟਿਸਿਸ ਦੇ ਉੱਤੇ ਵੀ ਛਾਪਾ ਹੈ। ਲੇਕਿਨ ਕੁੱਲ ਮਿਲਾ ਕੇ ਈਵਨ ਸਿੰਗਕਿਆਂਗ ਨੂੰ ਵੀ ਅਮਰੀਕਾ ਨੇ ਲੰਬਾ ਵਕਤ ਇਸ ਕਾਰਡ ਨੂੰ ਚਾਈਨਾ ਦੇ ਖਿਲਾਫ ਖੇਲਣਾ ਚਾਹਿਆ, ਤੇ ਜਦੋਂ ਹੁਣ ਇਹ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦਾ ਡ੍ਰੀਮ ਜਿਹੜਾ ਕਿ ਆਲਮੋਸਟ ਹਕੀਕਤ ਬਣਨ ਜਾ ਰਿਹਾ ਹੈ, ਇਹ ਇਕਨੋਮਿਕਲ ਕੋਰੀਡੋਰ, ਇਹਨੂੰ ਬਲੌਕ ਕਰਨ ਦੇ ਲਈ ਉਹਨਾਂ ਨੂੰ ਲੱਗਾ ਕਿ ਗਿਲਗਿਤ ਬਾਲਟਿਸਤਾਨ ਹੀ ਹੈ ਜੇ ਇੱਥੇ ਹੀ ਨਿਪ ਕਰ ਦਿੱਤਾ ਜਾਏ ਸਾਰੇ ਨੂੰ, ਭਾਰਤ ਨੂੰ ਇਸਤੇਮਾਲ ਕਰਕੇ ਡਿਸਪਿਊਟਡ ਟੈਰੀਟਰੀ ਦਾ ਰੌਲਾ ਪਾ ਕੇ, ਜਾਂ ਕੋਈ ਇਸ ਕਿਸਮ ਦੀ ਫੌਜੀ ਜਿਹੜੀ ਹੈ ਹਰਾਕਰੀ ਵੀ ਇਹ ਕਰਵਾ ਸਕਦੇ ਨੇ। ਪਰ ਮੈਂ ਸਮਝਦਾ ਵੀ ਚੀਨ ਨੇ ਇਸ ਤੋਂ ਪਹਿਲਾਂ ਕਿ ਇਹ ਇਹਨਾਂ ਦੀ ਜਿਹੜੀ ਸ਼ਰਾਰਤ ਹੈ ਅੱਗੇ ਵਧੇ, ਜਿਹਨੂੰ ਕਹਿੰਦੇ ਨੇ ਅੰਗਰੇਜ਼ੀ 'ਚ ਕਿ ਨਿਪ ਦਾ ਈਵਲ ਇਨ ਦਾ ਬਡ, ਕਿ ਇਹਨੂੰ ਜੜ ਦੇ ਵਿੱਚ ਜਿਹੜੀ ਬੁਰਾਈ ਹੈ ਉਹ ਖਤਮ ਕਰ ਦਿਓ। ਜਿਹੜੀ ਘਟਨਾ ਮੈਂ ਜਿਹਨਾਂ ਦਾ ਜ਼ਿਕਰ ਕੀਤਾ ਕਿ ਵੀ ਦੁਨੀਆ ਭਰ ਦੇ ਮੀਡੀਆ ਦੀ ਇਹ ਜ਼ਿਨਤ ਬਣੀ ਹੈ, ਨਾਕੂਰ ਦਾ ਸੈਕਟਰ ਹੈ ਮੁੰਗਥਾਂਗ ਪਾਸ, ਕਿਉਂਕਿ ਇਸ ਸਾਰੇ ਖਿੱਤੇ ਦੇ ਵਿੱਚ ਈਵਨ ਜਦੋਂ ਤੁਸੀਂ ਕਸ਼ਮੀਰ ਦੇ ਹਵਾਲੇ ਨਾਲ ਵੀ ਦੇਖਦੇ ਹੋ, ਕੱਲ ਹੀ ਮੈਂ ਜਿਹੜਾ ਇਹ ਸਾਰੇ ਦਰਿਆਂ ਬਾਰੇ ਪੜ੍ਹ ਰਿਹਾ ਸੀ ਕਿ ਦਰੇ ਕਿੰਨੇ ਇੰਪੋਰਟੈਂਟ ਨੇ, ਔਰ ਦਰਾ ਜ਼ਾਹਰ ਹੈ ਦਰਵਾਜ਼ਾ ਹੈ, ਐਂਟਰੈਂਸ ਹੈ, ਔਰ ਕਿਵੇਂ ਈਵਨ ਜਦੋਂ ਅਸੀਂ ਅਫਗਾਨਿਸਤਾਨ ਔਰ ਪਾਕਿਸਤਾਨ ਦੇ ਬਾਰਡਰ ਤੇ ਦਰਾਏ ਖੈਬਰ ਦੀ ਗੱਲ ਕਰਦੇ ਤੇ ਪਤਾ ਹੈ ਵੀ ਕਿਵੇਂ ਉਹਦੇ ਰਾਹੀਂ ਸਾਰੀਆਂ ਐਂਟਰੀਜ਼ ਹੁੰਦੀਆਂ ਸੀ। ਇਸੇ ਤਰ੍ਹਾਂ ਇੱਧਰ ਵੀ ਜਦੋਂ ਅਸੀਂ ਕਸ਼ਮੀਰ ਤੋਂ ਵੀ ਦੇਖਦੇ ਹਾਂ ਕਿ ਇਹ ਸਾਰੇ ਜਿਹੜੇ ਨੇ ਪੰਜ ਪੀਰ ਔਰ ਦੂਸਰੀ ਜਿਹੜੀ ਹੈ ਇਹ ਸਾਰੇ ਦਰੇ ਕਿੰਨੇ ਅਹਿਮੀਅਤ ਸੀ ਵਾਲੇ ਸੀ ਕਸ਼ਮੀਰ ਤੱਕ ਪਹੁੰਚਣ ਦੇ ਲਈ। ਔਰ ਚੀਨ ਦੇ ਹਵਾਲੇ ਨਾਲ ਜਿਹੜਾ ਚੀਨ ਔਰ ਭਾਰਤ ਦੇ ਨਾਲ ਜਿਹੜਾ ਬਾਰਡਰ ਜਿਹਦੇ ਵਿੱਚ ਕਾਫੀ ਡਿਸਪਿਊਟਡ ਟੈਰੀਟਰੀ ਹੈ, ਅੰਗਰੇਜ਼ਾਂ ਨੇ ਉਹਨੂੰ ਡਿਮਾਰਕੇਟ ਨਹੀਂ ਸੀ ਕੀਤਾ, ਜਿਵੇਂ ਮੈਂ ਕਿਹਾ ਉਹਨਾਂ ਨੇ ਕਬੀਲਿਆਂ ਨੂੰ ਇੰਡੀਪੈਂਡੈਂਸ ਦਿੱਤੀ। ਭਾਰਤ ਨੇ 1962 ਦੇ ਵਿੱਚ ਵੀ ਦਿਲ ਵਧੀ ਦਿਖਾਣੀ ਚਾਹੀ ਜਦੋਂ ਨਹਿਰੂ ਨੇ ਪੰਗਾ ਲੈਣ ਦੀ ਕੋਸ਼ਿਸ਼ ਕੀਤੀ, ਤੇ ਫਿਰ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਚੀਨ ਨੇ ਇਹਨਾਂ ਨੂੰ ਜਿਹੜਾ ਉੱਥੋਂ ਨਾ ਸਿਰਫ ਭਜਾਇਆ ਪਰ ਇਹਨਾਂ ਦੇ ਆਪਣੇ ਕਹਿਣ ਮੁਤਾਬਕ 30,000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਇਹਨਾਂ ਦੀ ਪਾਰਲੀਮੈਂਟ ਨੇ ਮਤੇ ਪਾਸ ਕੀਤੇ ਹੋਏ ਨੇ ਜੇ ਅਸੀਂ ਵਾਪਸ ਲੈਣੀ ਹੈ, ਉਹ ਗਵਾ ਕੇ ਉਹਦਾ ਨਤੀਜਾ ਉਹੀ ਜਿਵੇਂ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਭਾਈ ਘਰੋਂ ਤੁਰੇ ਫਰੰਗੀ ਦੇ ਮਾਰਨੇ ਨੂੰ ਅੱਗੋਂ ਚਾਬੀਆਂ ਹੱਥ ਫੜਾਏ, ਤਾਂ ਤੁਰੇ ਸੀ ਕਿ ਜੀ ਉਹ ਜਿਹੜੀ ਚਾਈਨਾ ਦੇ ਕਬਜ਼ੇ 'ਚ ਹੈ ਉਹਨੂੰ ਅਸੀਂ ਲੈਣਾ, ਪਰ ਇਹ ਆਪਣਾ ਕਿੰਨਾ ਇਲਾਕਾ ਗਵਾ ਕੇ ਵਾਪਸ ਮੁੜੇ। ਔਰ ਉਦੋਂ ਤੱਕ ਮਤੇ ਜ਼ਰੂਰ ਪਾਰਲੀਮੈਂਟ 'ਚ ਕੀਤੇ ਪਰ ਹੌਸਲਾ ਨਹੀਂ ਕਰਦੇ। ਇੱਕ ਇਹਨਾਂ ਨੇ ਹੌਸਲਾ ਜਿਹਾ ਡੋਕਲਾਮ ਦੇ ਵਿੱਚ ਕੀਤਾ ਜਿੱਥੇ ਕਿ 73 ਦਿਨ ਦਾ ਸਟੈਂਡ ਆਫ ਰਿਹਾ, ਜਿਹੜਾ ਕਿ ਭੂਟਾਨ ਦੇ ਨਾਲ, ਉੱਥੇ ਇੰਡੀਆ ਨਾਲ ਵੀ ਕੋਈ ਦਾ ਸਬੰਧ ਨਹੀਂ ਸੀ, ਔਰ ਇਹਨਾਂ ਦਾ ਸੀ ਜੀ ਚੀਨ ਉੱਥੇ ਸੜਕ ਬਣਾ ਰਿਹਾ ਹੈ, ਉਸ ਸੜਕ ਨੂੰ ਇਸਤੇਮਾਲ ਕਰੇਗਾ। 73 ਦਿਨ ਬਾਅਦ ਜਿਹੜਾ ਉਹ ਬੇਸ਼ਰਮ ਹੋ ਕੇ ਉੱਥੋਂ ਆਪ ਹੀ ਫੌਜ ਕੱਢਣ ਤੇ ਮਜਬੂਰ ਹੋਏ,
ਔਰ ਚੀਨ ਨੇ ਉਸ ਖਿੱਤੇ ਦੇ ਵਿੱਚ ਨਾ ਸਿਰਫ ਸੜਕ ਬਣਾਈ, ਅੱਜ ਉਹਨਾਂ ਦਾ ਵੱਡਾ ਕੰਟੋਨਮੈਂਟ ਹੈ, ਉੱਥੇ ਟੈਂਕਸ ਵੀ ਨੇ, ਹੈਲੀਕਾਪਟਰਸ ਵੀ ਨੇ, ਮਿਸਲਸ ਵੀ ਉਹਨਾਂ ਨੇ ਤਾਇਨਾਤ ਕੀਤੀਆਂ। ਔਰ ਹੁਣ ਇਹ ਜਿਹੜਾ ਨਾਕੂਲਾ ਸੈਕਟਰ ਦੇ ਵਿੱਚ ਮੂੰਗਥਾਂਗ ਪਾਸ ਦੇ ਨੇੜੇ ਜਿਹੜਾ ਸਮੁੰਦਰ ਦੇ ਤਲ ਤੋਂ 16,000 ਫੁੱਟ ਉੱਚਾ ਹੈ, ਇਹ ਝੜਪ ਹੋਈ ਹੈ। ਹੁਣ ਝੜਪ ਜਿਹੜਾ ਹੈ, ਕਿਉਂਕਿ ਉਹਦੇ ਬਹੁਤੇ ਵੇਰਵੇ ਤਾਂ ਨਹੀਂ ਨੇ, ਪਰ ਜੋ ਇੰਟਰਨੈਸ਼ਨਲ ਮੀਡੀਆ 'ਚ ਹੈ ਕਿ ਇਸ ਝੜਪ ਦੇ ਵਿੱਚ ਜਿਹੜਾ ਦੋਨੋਂ ਪਾਸਿਓਂ ਜਿਹੜੇ ਸੋਲਜਰ ਨੇ ਉਹ ਜ਼ਖਮੀ ਹੋਏ। ਉਹਨਾਂ ਦੇ ਵਿੱਚ ਜ਼ਾਹਰ ਹੈ ਕਿ ਵੀ ਇਹਦੀ ਪ੍ਰੋਵੋਕੇਸ਼ਨ ਜ਼ਰੂਰ ਚਾਈਨਾ ਨੇ ਕੀਤੀ ਹੋਏਗੀ, ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ। ਇਹ ਉਹਨਾਂ ਦਾ ਆਪਣਾ ਮੀਡੀਆ ਵੀ ਕਹਿੰਦਾ, ਕਿਉਂਕਿ ਚਾਈਨਾ ਇਹਨਾਂ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਭਾਈ ਇਹ ਜਿਹੜੀ ਤੁਸੀਂ ਗਿਲਗਿਤ ਬਾਲਸਤਾਨ ਔਰ ਇਸ ਕਿਸਮ ਦੀਆਂ ਸ਼ਰਾਰਤਾਂ ਹੁਣ ਕਰਨ ਜਾ ਰਹੇ ਹੋ ਅਸੀਂ, ਔਰ ਇਸ ਗੱਲ ਦਾ ਧਿਆਨ ਰਹੇ ਕਿ ਬਾੜ ਦੇ ਵਿੱਚ ਵੀ ਉਹਨਾਂ ਨੇ ਈਵਨ ਜਿਹਨੂੰ ਇਹ ਆਪਣਾ ਅਰੁਣਾਚਲ ਪ੍ਰਦੇਸ਼ ਕਹਿੰਦੇ ਨੇ ਚਾਈਨਾ, ਉਹਨੂੰ ਆਪਣਾ ਸਾਊਥ ਤਿੱਬਤ ਦਾ ਹਿੱਸਾ ਦੱਸਦਾ, ਕਿਉਂਕਿ ਇੱਕ ਪੁਰਾਣੀ ਕਹਾਣੀ ਹੈ ਕਿਵੇਂ ਮਾਓਸੇ ਤੁੰਗ ਨੇ 5 ਫਿੰਗਰਸ ਆਫ ਚਾਈਨਾ ਦੇ ਥੱਲੇ ਜਿਹੜਾ ਕਨਸੈਪਟ ਸੀ ਕਿ ਜਿਹੜਾ ਨੇਪਾਲ ਹੈ ਉਹ ਹਥੇਲੀ ਹੈ, ਔਰ ਕਿਵੇਂ ਉਹਨਾਂ ਦੇ ਵਿੱਚ ਸਿੱਕਮ ਹੋਏ, ਭੂਟਾਨ ਹੋਏ, ਨੇਪਾਲ ਤਾਂ ਹੈ ਹੀ ਹੈ, ਸਾਊਥ ਤਿੱਬਤ ਹੋਏ, ਅਰੁਣਾਚਲ ਪ੍ਰਦੇਸ਼, ਔਰ ਇਹ ਸਾਰੇ ਉਹਨਾਂ ਆਪਣਾ ਹੀ ਮੰਨਦੇ ਨੇ। ਔਰ ਜ਼ਾਹਰ ਹੈ ਕਿ ਉਹਨਾਂ ਨੇ ਕਦੇ ਵੀ ਉਹ ਆਪਣੇ ਨਕਸ਼ਿਆਂ 'ਚ ਵੀ, ਜਿਹਨੂੰ ਇਹ ਅਰੁਣਾਚਲ ਕਹਿੰਦੇ ਨੇ ਰਾਈਜ਼ ਆਫ ਦਾ ਲੈਂਡ ਆਫ ਦਾ ਰਾਈਜ਼ਿੰਗ ਸਨ, ਉਹ ਇਸ ਨੂੰ ਸਮਝਦੇ ਨੇ ਕਿ ਚੀਨ ਮੁਕੰਮਲ ਨਹੀਂ ਹੈ ਉਸ ਤੋਂ ਬਿਨਾਂ। ਔਰ ਬਾੜ ਦੇ ਵਿੱਚ ਵੀ ਚਾਈਨਾ ਨੇ ਆਪਣੀ ਮਰਜ਼ੀ ਦੇ ਨਾਲ ਯੂਨੀਲੈਟਰਲ ਸੀਜ਼ਫਾਇਰ ਕੀਤਾ ਸੀ, ਔਰ ਉਹਨਾਂ ਨੇ ਇਹ ਇੱਥੋਂ ਚਲੇ ਗਏ ਸੀ ਵਾਪਸ। ਉਹਨਾਂ ਨੇ ਜਿੰਨਾ ਕੁ ਖਿੱਤਾ ਲੈਣਾ ਸੀ ਉਹ ਉਸ ਦੇ ਲਈ ਉਹਨਾਂ ਨੇ ਪਹਿਲੀ ਸਟੇਜ ਤੋਂ, ਉਦੋਂ ਦਾ ਚਾਈਨਾ ਕਹਿ ਰਿਹਾ ਕਿ ਭਾਈ ਇਹਨੂੰ ਨਿਬੇੜੋ ਸਾਰੀ ਗੱਲ ਨੂੰ। ਸੋ ਇਹ ਜਿਹੜਾ ਇਹਨਾਂ ਨੇ ਜਿਹੜਾ ਟਕਰਾਅ ਅਸੀਂ ਦੇਖਦੇ ਇਸ ਸਿਲੀਗੁੜੀ ਕੋਰੀਡੋਰ, ਔਰ ਜਿਹੜੀ ਗੱਲ ਮੈਂ 7 ਸਿਸਟਰਸ ਦੇ ਹਵਾਲੇ ਨਾਲ ਕੀਤੀ ਸੀ, ਇਹ ਉਸ ਤੋਂ ਜਿਹੜਾ ਸਿਲੀਗੁੜੀ ਕੋਰੀਡੋਰ ਹੈ, ਜਿਹਨੂੰ ਜਿਹੜਾ ਚਿਕਨ ਨੈਕ ਵੀ ਕਹਿੰਦੇ ਨੇ, ਕਿ ਇਹ ਉਹ ਖਿੱਤਾ ਹੈ ਕਿ ਜਿੱਥੇ ਹੁਣ ਚਾਈਨਾ ਜਿਵੇਂ ਉਹ ਡੋਕਲਾਮ ਦੇ ਵਿੱਚ ਬੈਠਾ ਹੈ ਆਪਣੀ ਕੰਟੋਨਮੈਂਟ ਬਣਾ ਕੇ, ਦੂਜਾ ਜਿਹਨੂੰ ਕਹਿੰਦੇ ਨੇ ਕਿ ਇਹਨੇ ਜਿਫੀ, ਜਦੋਂ ਚਾਈਨਾ ਚਾਹੇ ਇਹ ਚਿਕਨ ਨੈਕ ਨੂੰ ਕੱਟ ਆਫ ਕਰ ਸਕਦਾ ਹੈ। ਔਰ ਨਤੀਜਾ ਕੀ ਹੋਏਗਾ ਕਿ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ 7 ਸਟੇਟਾਂ ਨੇ ਜਿਹੜੀਆਂ ਇਹਨਾਂ ਨੇ ਅਸਾਮ ਚੋਂ ਕ੍ਰੀਏਟ ਕੀਤੀਆਂ, ਇਹ ਸਾਰੀਆਂ ਇੰਡੀਪੈਂਡੈਂਟ ਹੋਣਗੀਆਂ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹਨਾਂ ਸਟੇਟਾਂ ਦੇ ਵਿੱਚ ਕੋਈ ਜਿਹੜੇ ਭਾਰਤੀ ਕਲੇਮ ਗੰਗਾ ਜਮਨਾ ਤਹਿਜ਼ੀਬ ਵਾਲੇ ਕਲੇਮ ਕਰਦੇ ਨੇ, ਕੋਈ ਆਰੀਅਨ ਪੁੱਤਰ ਨਹੀਂ ਹੈਗੇ। ਉਹਨਾਂ ਦੇ ਬਾਈ ਐਵਰੀ ਇੰਚ ਉਹਨਾਂ ਦੇ ਜਿਹੜੇ ਕਬੀਲੇ ਨੇ ਉਹ ਮੋਰ ਕਲੋਜ਼ਰ ਨੇ ਟੁਵਰਡਸ ਜਿਹੜੇ ਚਾਈਨੀਜ਼ ਜਾਂ ਮੰਗਲੋਇਡ ਫੀਚਰਡ ਲੋਕ ਨੇ। ਸੋ ਅਜੇ ਤਾਂ ਚਾਈਨਾ ਨੇ ਇਹ ਸਾਰੇ ਦੇ ਵਿੱਚ ਮਾੜਾ ਮੋਟਾ ਜਿਹਨੂੰ ਕਹਿੰਦੇ ਨੇ ਕਿ ਅੱਖ ਹੀ ਲਾਲ ਕਰਕੇ ਦਿਖਾਈ ਹੈ ਕਿ ਭਾਈ ਇਹ ਤੁਸੀਂ ਫਿਕਰ ਨਾ ਕਰੋ, ਜੇ ਤੁਸੀਂ ਇਸ ਕਿਸਮ ਦਾ ਕੋਈ ਕਾਰਾ ਕੀਤਾ ਤੇ ਇਸ ਦਾ ਅਸੀਂ ਤੁਹਾਨੂੰ ਫਿਰ ਇਵੇਂ ਜਵਾਬ ਦੇਵਾਂਗੇ। ਹੁਣ ਇਸ ਸਾਰੇ ਦੇ ਵਿੱਚ ਇੰਨੀ ਕੀ ਖਬਰ ਜਿਹੜੀ ਮੀਡੀਆ ਦੇ ਵਿੱਚ ਹੈ, ਜ਼ਖਮੀਆਂ ਦੀ ਗੱਲ ਹੈ ਜੀ, ਇੰਨੇ ਸਿਪਾਹੀ ਉਧਰੋਂ ਜ਼ਖਮੀ, ਇੰਨੇ ਉਧਰੋਂ, ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਰੋਜ਼ਾਨਾ ਜੇ ਉੱਥੇ ਜਿਹੜੀਆਂ ਪੈਟਰੋਲਸ ਤਾਂ ਹੁੰਦੀਆਂ ਨੇ, ਥੋੜੇ ਬਹੁਤ ਟਕਰਾਅ ਵੀ ਰਹੇ ਨੇ, ਪਰ ਇਹ ਇੱਕ ਵੱਡਾ ਜਮਾਵੜਾ ਸੀ ਦੋਨੋਂ ਪਾਸੇ ਫੌਜੀਆਂ ਦਾ, ਜਿਹਦੇ ਚ ਸੈਂਕੜਿਆਂ ਫੌਜੀ ਜਿਹੜੇ ਨੇ ਉਹ ਸ਼ਾਮਲ ਹੋਏ ਨੇ। ਔਰ ਇਹ ਜਿਹੜਾ ਮੈਂ ਸਮਝਦਾ ਵੀ ਚਾਈਨਾ ਨੇ ਜਵਾਬ ਦਿੱਤਾ ਹੈ ਗਿਲਗਿਤ ਬਾਲਸਤਾਨ ਦਾ, ਔਰ ਇਹ ਜਵਾਬ ਹੁਣ ਇਹਨਾਂ ਦੀ ਸਮਝ ਦੇ ਵਿੱਚ ਕਿੰਨਾ ਕੁ ਆਉਂਦਾ ਹੈ, ਜਾਂ ਇਹ ਜਿਹੜੇ ਨੇ ਉਸ ਕਿਸਮ ਦੀ ਬਾੜ ਚ, ਜਿਵੇਂ ਨਹਿਰੂ ਨੇ ਇੱਕ ਅੰਗਰੇਜ਼ੀ ਦਾ ਮਾੜਾ ਲਫ਼ਜ਼ ਵਰਤ ਕੇ ਤੇ ਕਿਹਾ ਸੀ ਕਿ ਥਰੋ them out, ਮੈਂ ਉਹ ਲਫ਼ਜ਼ ਕਹਿ ਨਹੀਂ ਸਕਦਾ, ਅਨਪਾਰਲੀਮੈਂਟਰੀ ਹੈ, ਤੇ ਫਿਰ ਉਹੀ ਨਹਿਰੂ ਜਿਹੜਾ ਕਿਵੇਂ ਵਿਦਨ ਜਿਹੜਾ 2 years ਮਰਿਆ ਵੀ, ਔਰ ਉਹ ਜਿਹੜਾ ਉਹਦੀਆਂ ਫੌਜਾਂ ਨੇ, ਔਰ ਉਹਦਾ ਹੀ ਆਪਣਾ ਕਜ਼ਨ ਜਨਰਲ ਕੌਲ ਜਿਹੜਾ ਨਾਰਥ ਈਸਟ ਦੇ ਵਿੱਚ ਸੀ ਉਸ ਵੇਲੇ ਫੌਜੀ ਕਮਾਂਡ ਦੇ ਥੱਲੇ, ਜਿਵੇਂ ਸਾਡੇ ਆਮ ਲੋਕਾਂ 'ਚ ਹੁੰਦਾ ਹੈ ਕਿ ਜੀ ਬਿਮਾਰ ਹੋਣਾ ਤੇ ਕੀ ਹੈ, ਸਾਬਣ ਵਾਲਾ ਪਾਣੀ ਪੀ ਲਓ, ਡਾਇਰੀਆ ਲੱਗ ਜਾਂਦਾ ਹੈ, ਟੱਟੀਆਂ ਲੱਗ ਜਾਂਦੀਆਂ ਨੇ। तो कॉल बारे मैं याद है जो असी स्कूलों भी ये पढ़ते रहे कि जी वो तो साबन वाला पानी पी के डायरिया लवा के दौड़ा है और फौजा जड़ियां ने उत्थे 15,000 16,000 फुट दे उत्ते ना किसी दे कोल जिहड़ा कोई चज दी बंदूक है ना पैरों च जुत्तियां ने और जिहड़ियां फौजां उत्थे उतारदे गए उन्हां नूं पहाड़ां दे उत्ते लड़न दा तजर्बा भी कोई नहीं है। सो मैं समझदा भी भारत नूं अपनी औकात देख लैनी चाहिदी है। हुण जिथे कि कोई इनर जदों तुहाडे क्राइसिस हुंदे ने कोई डेंजर तां कोविड-19 नाल किवें डील करना है, कोई पाकिस्तान ने सिर ते कुहाड़ी तां नहीं रखी हुई
ਜਾਂ ਜੀ। ਚੀਨ ਨੇ ਸਿਰ ਦੇ ਉੱਤੇ ਇਹਨਾਂ ਦੇ ਕੋਈ ਆਰਾ ਨਹੀਂ ਰੱਖਿਆ ਹੋਇਆ। ਲੇਕਿਨ ਜਿਸ ਤਰ੍ਹਾਂ ਕਰੈਪਸ ਹੋਇਆ ਇਹਨਾਂ ਦਾ ਸਾਰਾ ਸਿਸਟਮ, 2 ਕਰੋੜ ਤੋਂ 3 ਕਰੋੜ ਮਜ਼ਦੂਰ ਸੜਕਾਂ ਤੇ ਨੇ, ਲੋਕ ਹਾਲੋਂ ਬੇਹਾਲ ਨੇ, ਹਸਪਤਾਲਾਂ ਦੇ ਵਿੱਚ ਕੋਈ ਟੈਸਟ ਨਹੀਂ ਹੈ, ਜੇ ਹੈ ਤੇ ਉਹਦੇ ਨਤੀਜੇ ਗਲਤ ਨੇ, ਕੋਈ ਦੂਜਾ ਨਹੀਂ ਹੈ। ਤੇ ਜੇ ਇੱਕ ਪੀਸਫੁਲ ਮਾਈਂਡ ਜਿੱਥੇ ਲੋਕ ਨਾਲ ਕੋਆਪਰੇਟ ਕਰ ਰਹੇ ਨੇ, ਇਹਨਾਂ ਤੋਂ ਇਹ ਸਿਚੁਏਸ਼ਨ ਹੈਂਡਲ ਨਹੀਂ ਹੋਈ, ਤਾਂ ਫਿਰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਚਾਈਨਾ ਹਿਮਾਲਿਆ ਪਹਾੜ ਦੇ ਉੱਤੇ ਬੈਠਾ, ਤਿੱਬਤ ਜਿਹੜਾ ਰੂਫ ਆਫ ਦਾ ਵਰਲਡ ਹੈ, ਉਹਨਾਂ ਨੂੰ ਭਾਰਤੀਆਂ ਨੂੰ ਸਬਕ ਸਿਖਾਉਣ ਦੇ ਲਈ ਕੋਈ ਨਿਊਕਲੀਅਰ ਮਿਸਾਈਲ ਚਲਾਉਣ ਦੀ ਲੋੜ ਨਹੀਂ ਹੈ। ਜਿੱਥੇ ਵੈਸੇ ਹੀ ਉੱਥੇ ਲੋਕ ਜਿਹੜੇ ਨੇ ਇੱਕ ਦੂਜੇ ਨੂੰ ਦਰੜਦੇ ਫਿਰਦੇ ਨੇ, ਇੰਨੀ ਜਿਹੜੀ ਹੈ ਕੁਰਬਲ ਹੈ। ਤੇ ਜੇ ਨਾਰਮਲ ਔਰ ਸਾਰਾ ਜਿਹੜਾ ਜਦੋਂ ਰੂਫ ਆਫ ਦਾ ਵਰਲਡ ਦੀ ਗੱਲ ਤਿੱਬਤ ਦੀ ਹੁੰਦੀ ਹੈ, ਸਾਰਾ ਹੀ ਭਾਰਤ ਜਿਹੜਾ ਵਿਦਨ 200 ਮਾਈਲ ਟੂ 300 ਮਾਈਲ ਜਿਹੜਾ ਮਿਸਾਈਲ ਹੈ, ਜਿਹਨੂੰ ਕਹਿੰਦੇ ਨੇ ਐਜ਼ ਦਾ ਕ੍ਰੋ ਫਲਾਈਜ਼, ਕਿਉਂਕਿ ਉਹਨਾਂ ਨੇ ਕੋਈ ਸੜਕ ਰਾਹੀਂ ਨਹੀਂ ਆਉਣਾ ਹੁੰਦਾ, ਤੇ ਸਾਰੇ ਹੀ ਇਹਨਾਂ ਦੇ ਸ਼ਹਿਰ ਉਹਨਾਂ ਦੀ ਮਾਰ ਦੇ ਥੱਲੇ ਨੇ। ਔਰ ਇਸ ਸਾਰੇ ਦੇ ਵਿੱਚ ਮੈਂ ਸਮਝਦਾ ਵੀ ਚੀਨ ਇਸ ਇਕਨੋਮਿਕਲ ਕੋਰੀਡੋਰ ਨੂੰ ਪ੍ਰੋਟੈਕਟ ਕਰਨ ਦੇ ਲਈ ਕਿਸੇ ਹੱਦ ਤੱਕ ਵੀ ਜਾਏਗਾ, ਕਿਉਂਕਿ ਇਹੀ ਜਿਹੜੀ ਫਿਊਚਰ ਦੀ ਟਕਰਾਅ ਦੀ ਲਾਈਨ ਹੈ, ਜਾਂ ਚਾਈਨਾ ਦਾ ਐਜ਼ ਅ ਇਕਨੋਮਿਕਲ ਪਾਵਰ, ਜਿਹੜਾ ਗਲੋਬਲ ਪਾਵਰ ਜਿਹੜਾ ਉਭਰ ਨੇ, ਉਹਦੇ ਲਈ ਇਹੀ ਕਰੂਸ਼ਲ ਹੈ, ਜਿਹਦੇ ਥੱਲੇ ਜਿਹੜਾ ਚਾਈਨਾ ਆਪਣੀ ਤਾਕਤ ਵੀ ਦਿਖਾ ਰਿਹਾ, ਜਿੱਥੇ ਉਹਨੇ ਦੁਨੀਆ ਦੇ ਕਿੰਨੇ ਦੇਸ਼ ਸਾਰੇ ਨਾਲ ਸੜਕ ਰਾਹੀਂ ਲਿੰਕ ਕਰਨੇ ਨੇ, ਉੱਥੇ ਚਾਈਨਾ ਨੂੰ ਨਜ਼ਰ ਵੀ ਆ ਰਿਹਾ ਕਿ ਅਲਟੀਮੇਟਲੀ ਜਿਵੇਂ ਅਮਰੀਕਾ ਸ਼ਿਕੰਜਾ ਕੱਸ ਰਿਹਾ ਹੈ, ਆਉਣ ਵਾਲੇ ਪੀਰੀਅਡ 'ਚ ਹੋਰ ਵੀ ਪਾਬੰਦੀਆਂ ਹੋ ਸਕਦੀਆਂ ਨੇ। ਤੇ ਚਾਈਨਾ ਦੇ ਵਿੱਚ ਜਿੰਨੀ ਉਹਨਾਂ ਦੀ ਪ੍ਰੋਡਕਸ਼ਨ ਹੈ, ਜਿੰਨੀ ਉਹਨਾਂ ਦੀ ਲੇਬਰ ਲੱਗੀ ਹੋਈ ਹੈ, ਉਹਦੇ ਲਈ ਉਹਨਾਂ ਨੂੰ ਰੈਡੀ ਮਾਰਕੀਟ ਵੀ ਚਾਹੀਦੀ ਹੈ। ਔਰ ਉਹ ਮਾਰਕੀਟ ਜਿਹੜੀ ਹੈ ਇਸ ਇਕਨੋਮਿਕਲ ਕੋਰੀਡੋਰ ਰਾਹੀਂ ਹੀ ਜਿਹੜੀ ਹੈ ਪ੍ਰੋਵਾਈਡ ਹੋਏਗੀ। ਸੋ ਅਸੀਂ ਸਮਝਦੇ ਹਾਂ ਕਿ ਵੀ ਬਿਹਤਰ ਹੋਏਗਾ। ਜਿਵੇਂ ਸਾਡੇ ਬਜ਼ੁਰਗ ਜਦੋਂ ਕੋਈ ਸਾਰਿਆਂ ਦੇ ਬਜ਼ੁਰਗ ਜਦੋਂ ਕੋਈ ਫੈਸਲਾ ਕੋਈ ਗੱਲ ਕਰਨ ਲੱਗਿਆ ਬੱਚਿਆਂ ਨੂੰ ਫਾਈਨਲੀ ਕਹਿੰਦੇ ਸੀ ਕਾਕਾ ਅਸੀਂ ਤੈਨੂੰ ਦੱਸ ਦਿੱਤਾ, ਅੱਗੇ ਤੂੰ ਆਪਣਾ ਪੜ੍ਹਿਆ ਵਿਚਾਰ ਲੈ। ਹੁਣ ਅਸੀਂ ਤਾਂ ਇਹੀ ਕਹਾਂਗੇ ਕਿ ਭਾਈ ਇਹ ਹੁਣ ਆਪਣਾ ਪੜ੍ਹਿਆ ਵਿਚਾਰ ਲੈ, ਕਿ ਭਾਈ ਇਹ ਨਾ ਹੋਏ ਕਿ ਫਿਰ ਅਸੀਂ ਮੁੜ ਕੇ ਕਰ ਰਹੇ ਹੋਈਏ ਔਰ ਕਹੀਏ ਕਿ ਫਿਰ ਦੇਖ ਲਈ ਨਾ ਗੱਲ ਕਿ ਕਿਆ ਪਿੱਦੀ ਕਾ ਸ਼ੋਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਦੂਸਰੀ ਖਬਰ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਇਸ ਵਕਤ ਲੈਣੇ ਅਪਡੇਟ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।